ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅੱਜ ਕੱਲ ਫੇਕ ਨਿਊਜ਼ ਦਾ ਜ਼ਮਾਨਾ ਆ ਤੇ ਉਸ ਦੀ ਪਛਾਣ ਕਰਨੀ ਸਭ ਤੋਂ ਔਖੀ ਤੇ ਮੁਸ਼ਕਲ ਜਿਹੜੀ ਚੀਜ਼ ਆ ਉਹ ਬਣੀ ਆ। ਹੁਣ ਕੈਲੀਫੋਰਨੀਆ ਦੇ ਸਕੂਲਸ ਦੇ ਵਿੱਚ ਵਿਦਿਆਰਥੀਆਂ ਨੂੰ ਫੇਕ ਨਿਊਜ਼ ਰੈਕੋਗਨਾਈਜ਼ ਕਰਨਾ, ਉਸ ਦੀ ਪਛਾਣ ਕਰਨੀ ਕਹਿੰਦੇ ਆ, ਉਹ ਸਿਖਾਇਆ ਜਾਊਗਾ। ਸੋ ਇਹ ਇੱਕ ਕਹਿੰਦੇ ਵੀ ਨਵਾਂ ਮੈਂਡੇਟੋਰੀ ਸਬਜੈਕਟ ਸ਼ਾਇਦ ਆ ਇਸ ਵਿੱਚ ਆਉਣ ਜਾ ਰਿਹਾ ਆ। ਗਵਰਨਰ ਗੈਵਿਨ ਨਿਊਸਮ ਨੇ ਪਿਛਲੇ ਮਹੀਨੇ ਅਸੈਂਬਲੀ ਬਿੱਲ 873 873 ਉਸ ਨੂੰ ਸਾਈਨ ਕਰਕੇ ਕਾਨੂੰਨ ਦਾ ਰੂਪ ਦੇ ਦਿੱਤਾ ਸੀਗਾ। ਕਹਿੰਦੇ ਵੀ ਮੀਡੀਆ ਲਿਟਰੇਸੀ ਨੂੰ ਜਿਹੜਾ ਕਰਿਕੂਲਮ ਦੇ ਵਿੱਚ ਐਡ ਕੀਤਾ ਜਾਊਗਾ। ਖਾਸ ਕਰਕੇ ਜਿਹੜੀ ਇੰਗਲਿਸ਼ ਲੈਂਗੁਏਜ, ਆਰਟ, ਸਾਇੰਸ, ਮੈਥ ਤੇ ਹਿਸਟਰੀ, ਸੋਸ਼ਲ ਸਟੱਡੀਜ਼ ਦੇ ਨਾਲ ਇਸ ਫਰੇਮਵਰਕ ਦੇ ਵਿੱਚ ਇਸ ਨੂੰ ਐਡ ਕੀਤਾ ਜਾਊਗਾ। ਕਹਿੰਦੇ ਵੀ ਅਸੀਂ ਮਿਸ ਇਨਫੋਰਮੇਸ਼ਨ ਦਾ ਪ੍ਰਕੋਪ ਜਿਹੜਾ ਰੀਅਲ ਵਰਲਡ ਦੇ ਵਿੱਚ, ਅਸਲ ਦੁਨੀਆ ਦੇ ਵਿੱਚ ਦੇਖਿਆ ਆ। ਚਾਹੇ ਉਹ ਲੋਕ ਕਿੱਦਾਂ ਵੋਟ ਪਾਉਂਦੇ ਆ, ਨਤੀਜੇ ਜਿਹੜੇ ਹੁੰਦੇ ਆ ਉਸ ਨੂੰ ਲੈ ਕੇ, ਇੱਥੋਂ ਤੱਕ ਕਿ ਡੈਮੋਕ੍ਰੇਸੀ ਨੂੰ ਓਵਰਥਰੋ ਕਰਨ ਨੂੰ ਲੈ ਕੇ ਵੀ ਜਿਹੜੀ ਆ ਗੱਲ ਚੱਲੀ ਆ। ਬਿੱਲ ਦੇ ਜਿਹੜੇ ਸਪਾਂਸਰ ਆ ਅਸੈਂਬਲੀ ਮੈਂਬਰ ਮਾਰਕ ਬਰਮੈਨ ਮੈਨਲੋ ਪਾਰਕ ਤੋਂ ਜਿਹੜੇ ਡੈਮੋਕ੍ਰੇਟ ਆ, ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਗੱਲ ਕੀਤੀ। ਕਹਿੰਦੇ ਵੀ ਇਸ ਨਵੇਂ ਕਾਨੂੰਨ ਉਸ ਟਾਈਮ ਦੇ ਉੱਤੇ ਆਇਆ ਜਦੋਂ ਲੋਕਾਂ ਦੇ ਵਿੱਚ ਮੀਡੀਆ ਪ੍ਰਤੀ ਡਿਸਟਰਸਟ ਆ, ਉਹਨਾਂ ਦੇ ਵਿੱਚ ਵਿਸ਼ਵਾਸ ਜਿਹੜਾ ਆ ਖਾਸ ਕਰਕੇ ਨੌਜਵਾਨਾਂ 'ਚ ਬਹੁਤ ਜ਼ਿਆਦਾ ਘਟਿਆ ਆ। 2022 ਦੀ ਨਵੀਂ ਆਈ ਜਿਹੜੀ ਪਿਊ ਰਿਸਰਚ ਸੈਂਟਰ, ਉਹਨਾਂ ਦੇ ਸਰਵੇ ਨੇ ਜਿਹੜਾ ਦੱਸਿਆ ਸੀ, ਜਿੰਨੇ ਵੀ ਨੌਜਵਾਨ 30 ਸਾਲ ਤੋਂ ਘੱਟ ਉਮਰ ਵਾਲੇ ਆ, ਉਹ ਕਹਿੰਦੇ ਵੀ ਉਹ ਬਲੀਵ ਨਹੀਂ ਕਰਦੇ ਸੋਸ਼ਲ ਮੀਡੀਆ ਦੀ ਇਨਫੋਰਮੇਸ਼ਨ ਨੂੰ ਬਲੀਵ ਕਰਦੇ ਆ। ਨੈਸ਼ਨਲ ਨਿਊਜ਼ ਆਊਟਲੈਟਸ ਜਿਹੜੀਆਂ ਆ ਉਹਨਾਂ ਦੇ ਉੱਤੇ ਉਹਨਾਂ ਦਾ ਭਰੋਸਾ ਜਿਹੜਾ ਆ ਕਾਫੀ ਘਟਿਆ। ਸਿਰਫ 7% ਅਡਲਟ ਉਹ ਮੀਡੀਆ ਦੇ ਵਿੱਚ ਇਸ ਟਾਈਮ ਟਰਸਟ, ਉਹਨਾਂ ਨੇ ਵਿਸ਼ਵਾਸ ਜਿਹੜਾ ਆ ਉਹ ਰੱਖਿਆ ਆ। ਸੋ ਕਹਿੰਦੇ ਮੀਡੀਆ ਦੀ ਲਿਟਰੇਸੀ, ਫੇਕ ਨਿਊਜ਼ ਨੂੰ ਪਛਾਣਨਾ ਅੱਜ ਦੇ ਸਮੇਂ ਦੀ ਇੱਕ ਬਹੁਤ ਵੱਡੀ ਜਿਹੜੀ ਆ ਉਹ ਜ਼ਰੂਰਤ ਆ। ਕਹਿੰਦੇ ਚਾਹੇ ਉਹ ਹੋਲੋਕਾਸਟ ਦਾ ਡਿਨਾਇਲ ਹੋਵੇ, ਕਲਾਈਮੇਟ ਚੇਂਜ ਡਿਨਾਇਲ ਹੋਵੇ, ਕੌਨਸਪੀਰੇਸੀ ਥਿਊਰੀਜ਼ ਆ, ਇਹ ਹੁਣ AI ਦੇ ਆਉਣ ਦੇ ਨਾਲ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਹੋਰ ਜ਼ਿਆਦਾ ਵਾਧਾ ਹੋ ਸਕਦਾ ਆ। ਸੋ K through 12 ਦੇ ਵਿੱਚ ਇਹ ਜਿਹੜੇ ਨਵੇਂ ਕੋਰਸ ਆ ਮੀਡੀਆ ਲਿਟਰੇਸੀ ਦਾ, ਉਹ ਐਡ ਕੀਤਾ ਜਾ ਰਿਹਾ ਆ ਇਸ ਨਵੇਂ ਕਾਨੂੰਨ ਦੇ ਤਹਿਤ। ਸੋ ਚੰਗੀ ਗੱਲ ਆ। ਅੱਜ ਕੱਲ ਹਰਜੋਤ ਸਿੰਘ ਜੀ, ਆਪਾਂ ਨੂੰ ਪਤਾ ਹੀ ਆ ਵੀ ਕੀ ਪ੍ਰੋਬਲਮ ਆਉਂਦੀ ਆ। 1 ਜਨਵਰੀ 2024 ਤੋਂ ਇਹ ਕਾਨੂੰਨ ਲਾਗੂ ਹੋ ਜਾਵੇਗਾ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਐਟਮੋਸਫੇਰਿਕ ਰਿਵਰ ਜੋ ਆ ਉਹ ਆ ਰਿਹਾ, ਜਿਹਦੇ ਨਾਲ ਬਹੁਤ ਜ਼ਿਆਦਾ ਮੀਂਹ ਪਊਗਾ ਤੇ ਸਨੋ ਵੀ ਜਿਹੜੀ ਆ ਜਿਹੜੀਆਂ ਉੱਚੀਆਂ ਪਹਾੜੀਆਂ ਆ ਉਹਨਾਂ ਦੇ ਉੱਤੇ ਪਊਗੀ। ਇਹ ਨਹੀਂ ਹਜੇ ਪਤਾ ਵੀ ਕਿੰਨਾ ਕੁ ਜ਼ਿਆਦਾ ਇਹਦਾ ਜਿਹੜਾ ਅਸਰ ਹੋਊਗਾ। ਲਾਸਟ ਈਅਰ ਦਾ ਤੁਹਾਨੂੰ ਯਾਦ ਹੋਊਗਾ ਵੀ ਵਾਰ-ਵਾਰ ਐਟਮੋਸਫੇਰਿਕ ਰਿਵਰ ਆਉਂਦੇ ਰਹੇ ਹੈਗੇ ਆ। ਕੱਲ੍ਹ ਤੋਂ ਹੀ ਇਹ ਸ਼ੁਰੂ ਹੋ ਜਾਣਾ ਆ। ਤੇ ਜੋ ਸਿਆਰਾ ਦੀਆਂ ਪਹਾੜੀਆਂ ਆ ਉਹਨਾਂ ਦੇ ਉੱਤੇ ਪੂਰੀ ਜਿਹੜੀ ਆ ਸਨੋ ਵੀ ਪਊਗੀ। ਸੀਰੀਜ਼ ਆਫ ਐਟਮੋਸਫੇਰਿਕ ਰਿਵਰ ਆਊਗੇ। ਇਹ ਜੋ ਨਵੀਂ ਖਬਰ ਆ ਰਹੀ ਹੈਗੀ ਆ, ਰੇਮੰਡ ਜ਼ੋਂਗ ਜੋ ਨਿਊਯਾਰਕ ਟਾਈਮ ਦੇ ਕਲਾਈਮੇਟ ਰਿਪੋਰਟਰ ਹੈਗੇ ਆ। ਐਲ ਨੀਨੀਓ ਵੀ ਇਫੈਕਟ ਕਰ ਰਿਹਾ ਇਸ ਇਸ਼ੂ ਨੂੰ। ਸੈਮੀ ਪਰਮਾਨੈਂਟ ਲੋ ਪ੍ਰੈਸ਼ਰ ਸਿਸਟਮ ਇਸ ਟਾਈਮ ਦੇ ਉੱਤੇ ਬਣਿਆ ਹੋਇਆ ਆ। ਸੋ ਆਉਣ ਵਾਲੇ 3-4 ਦਿਨ ਕਾਫੀ ਮੀਂਹ ਜਿਹੜਾ ਆ ਉਹ ਪਊਗਾ। ਜੀ, ਸੋ ਰੈਡੀ ਰਹੋ। ਯੂਜਲੀ ਸੀਜ਼ਨ ਦਾ ਪਹਿਲਾ ਮੀਂਹ ਦੇ ਨਾਲ ਕਾਫੀ ਐਕਸੀਡੈਂਟਸ ਹੋਣ ਦੇ ਖਤਰੇ ਵੱਧ ਜਾਂਦੇ ਆ। ਰੋਡ ਉੱਤੇ ਆਏ ਆਇਲ ਦੇ ਕਰਕੇ ਤਿਲਕਣ ਜਿਹੜੀ ਆ ਬਹੁਤ ਜ਼ਿਆਦਾ ਵਧੀ ਹੁੰਦੀ ਆ ਤੇ ਬੰਦਾ ਸੋਚਦਾ ਵੀ ਸਭ ਕੁਝ ਉੱਦਾਂ ਹੀ ਆ, ਦੇਰੀ ਜਿਹੜੀ ਉਹ ਹੋ ਜਾਂਦੀ ਆ। ਸੋ ਸਮੇਂ ਸਿਰ ਤੁਰਿਓ। ਆਉਂਦੇ ਹਫ਼ਤੇ 'ਚ 2-3 ਦਿਨ ਜਿਹੜਾ ਉਹ ਮੀਂਹ ਦੀਆਂ ਕਿਆਸ ਰਹੀਆਂ ਵੱਖ-ਵੱਖ ਥਾਵਾਂ ਦੇ ਉੱਤੇ ਦੱਸੀਆਂ ਗਈਆਂ ਨੇ।